ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਹਰ ਰੋਜ਼ ਦੀ ਤਰ੍ਹਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਕਰਦੇ ਹਾਂ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਸਾਡੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ, ਜੇਕਰ ਤੁਸੀਂ ਕੋਈ ਸਲਾਹ ਮਸ਼ਵਰਾ ਕਰਨਾ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊ ਵਾਲੇ ਜਿਹੜੇ ਨੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਤੇ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੇਲਾ ਦੀ ਹੈ। ਨਿੰਮਾ ਸਹੋਤਾ ਹੁਣਾਂ ਦਾ ਨੰਬਰ ਨੋਟ ਕਰ ਸਕਦੇ ਹੋ। ਨੰਬਰ ਹੈ 20927700113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁਕ ਕਰਦੇ ਹਾਂ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਪਾਇਓ ਜ਼ਰਾ ਚਾਨਣਾ। ਕਾਂਗਰਸ ਦਾ ਆਪਸੀ ਖਿੱਚੋਤਾਣ ਵਾਲਾ ਮਾਮਲਾ ਨਹੀਂ ਮੁੱਕਣ ਦਾ ਨਾਮ ਲੈ ਰਿਹਾ। ਜਦੋਂ ਵੀ ਕੋਈ ਦਿੱਲੀ ਵੱਲ ਨੂੰ ਵਹੀਰ ਕੱਤਦਾ ਤਾਂ ਇੱਕ ਵਾਰ ਧੁੜਕੂ ਜਿਹਾ ਲੱਗ ਜਾਂਦਾ ਵੀ ਪਤਾ ਨਹੀਂ ਕੀ ਲੈ ਕੇ ਆਊਗਾ, ਉੱਥੋਂ ਕਿਹੜੀ ਗੱਲ ਹੋਊਗੀ। ਤੇ ਚੰਨੀ ਹੁਣੀ ਅਚਾਨਕ ਦਿੱਲੀ ਵੱਲ ਨੂੰ ਰਵਾਨਾ ਹੋਏ ਨੇ। ਕੀ ਖਾਸ ਕਾਰਨ ਹੈ ਜੀ ਇਹਨਾਂ ਦਾ ਜਾਣ ਦਾ? ਕੁਝ ਕੱਢ ਸਕੇ ਹੋ ਜੀ ਅੰਦਰੋਂ ਕੋਖ? ਦੇਖੋ ਗੁਰਪ੍ਰੀਤ, ਇਹਨਾਂ ਦਾ ਜਿਹੜਾ ਰੌਲਾ ਆ ਨਾ ਉਹ ਮੇਰੇ ਖਿਆਲ ਦੇ ਨਾਲ ਹਾਲੇ ਚੱਲੇਗਾ, ਹੋਰ ਚੱਲੇਗਾ, ਥੋੜਾ ਸਮਾਂ ਚੱਲੇਗਾ, ਉਸ ਉਪਰੰਤ ਹੀ ਨਿਬੇੜਾ ਹੋ ਜਾਏਗਾ। ਅੱਜ ਇੱਕ ਵੱਡੀ ਗੱਲ ਇਹ ਸੀਗੀ ਕਿ ਇਹਨਾਂ ਦੇ ਜਿਹੜੇ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਦੇ ਅਹੁਦੇ ਤੇ ਬੈਠੇ ਆ ਭੁਪੇਸ਼ ਸਿੰਘ ਬਘੇਲ, ਉਹ ਪੰਜਾਬ ਆਏ ਨੇ। ਹੁਣੇ ਹੀ ਉਹਨਾਂ ਨੇ ਮੇਰੇ ਖਿਆਲ ਦੇ ਨਾਲ ਆਪਣੀ ਮੀਟਿੰਗ ਖਤਮ ਕੀਤੀ ਆ, ਪ੍ਰੈਸ ਨੂੰ ਬਰੀਫ ਕਰ ਰਹੇ ਸਨ। ਰਾਜਾ ਵੜਿੰਗ ਵੀ ਉਹਨਾਂ ਦੇ ਸੰਗ ਸੀ। ਪਰ ਇਸ ਤੋਂ ਪਹਿਲਾਂ ਅੱਜ ਦੁਪਹਿਰ ਵੇਲੇ ਪਾੜਾ ਸਾਹਿਬ, ਰਜੀਆ ਸੁਲਤਾਨਾ, ਚੰਨੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕਾਂਗੜ ਸਾਹਿਬ, ਯਾਨੀ ਇਸ ਤਰ੍ਹਾਂ ਕਿੱਕੀ ਢਿੱਲੋਂ, ਮਦਨ ਲਾਲ ਜਲਾਲਪੁਰ, ਇਹ ਸਾਰਿਆਂ ਨੇ ਇੱਕ ਗਰੁੱਪ ਫੋਟੋ ਸ਼ੇਅਰ ਕੀਤੀ। ਤੇ ਇਸ ਤੋਂ ਬਾਅਦ ਕੀ ਹੁੰਦਾ ਕਿ ਉਸ ਫੋਟੋ ਨੂੰ ਜੇ ਤੁਸੀਂ ਦੇਖੋਗੇ ਤਾਂ ਜਿਹੜੀ ਪੰਜਾਬ ਕਾਂਗਰਸ ਦਾ ਅਧਿਕਾਰਤ ਪੇਜ ਹੈ ਉਹ ਤੋਂ ਵੀ ਅਪਲੋਡ ਕੀਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਰਾਜਾ ਵੜਿੰਗ ਵੱਲੋਂ ਵੀ ਸ਼ੇਅਰ ਕੀਤਾ ਜਾਂਦਾ ਹੈ ਜੀ। ਉਹਦਾ ਥੀਮ ਹੈ, ਸਲੋਗਨ ਹੈ ਕਿ ਏਕੇ ਚ ਬਲ ਹੈ ਮਿਸ਼ਨ 2027। ਹੁਣ ਇਹਦੇ ਮਾਇਨੇ ਵੱਖਰੇ ਨਿਕਲਦੇ ਆ ਕਿ ਕੀ ਹਾਈ ਕਮਾਨ ਨੇ ਏਕਾ ਦਾ ਪ੍ਰਗਟਾਵਾ ਕਰਨ ਵਾਸਤੇ ਕਿਹਾ, ਤੇ ਜਾਂ ਫਿਰ ਜਿਵੇਂ ਮੀਡੀਆ ਦਾ ਇੱਕ ਹਿੱਸਾ ਅੱਜ ਕੱਲ ਕਾਂਗਰਸ ਦੇ ਉਲਟ ਲੱਗਾ ਹੋਇਆ ਹੈ, ਤੇ ਉਹ ਕਿਹਦੇ ਆਖੇ ਲੱਗ ਕੇ ਲੱਗਾ ਹੋਇਆ ਉਹ ਸਾਰਿਆਂ ਨੂੰ ਪਤਾ ਹੈ ਕਿ ਭਾਈ ਦੇਖੋ ਜੀ ਰਾਜਾ ਵੜਿੰਗ। ਅੱਜ ਬਹੁਤ ਵੱਡੇ ਪੱਤਰਕਾਰ ਨੇ ਇਹ ਖਬਰ ਜਿਹੜੀ ਹੈ ਤੁਸੀਂ ਦੇਖੋ ਕਿ ਛਾਇਆ ਕਰ ਦਿੱਤੀ, ਤੇ ਉਸ ਤੋਂ ਬਾਅਦ ਉਹਦਾ ਇੰਨਾ ਕ੍ਰਿਟਿਸਿਜ਼ਮ ਹੋਇਆ ਕਿ ਗੱਲ ਹੀ ਛੱਡ ਦਿਓ ਕਿ ਰਾਜਾ ਵੜਿੰਗ ਦੇ ਪ੍ਰੋਗਰਾਮਾਂ ਦਾ ਬਾਈਕਾਟ ਕਰ ਦਿੱਤਾ ਹੈ ਚੰਨੀ ਹੋਰਾਂ ਨੇ। ਮੈਂ ਕਮਾਲ ਮੰਨ ਗਿਆ, ਜਦ ਕਿ ਰਾਜਾ ਵੜਿੰਗ ਨੇ ਤੇ ਉਹਨਾਂ ਦੀ ਫੋਟੋ ਸ਼ੇਅਰ ਕਰ ਰੱਖੀ ਹੈ ਤੇ ਕੋਈ ਵੀ ਤਥਾਤਮਕ ਪੁਸ਼ਟੀ ਨਹੀਂ ਹੈ। ਤੁਸੀਂ ਮੈਨੂੰ ਦੱਸੋ ਕੋਈ ਪ੍ਰੈਸ ਰਿਲੀਜ਼, ਕੋਈ ਸਟੇਟਮੈਂਟ ਕੋਈ ਇਸ ਤਰ੍ਹਾਂ ਦੀ ਹੈ? ਕੋਈ ਬਾਈਕਾਟ ਉਦੋਂ ਹੀ ਬਾਈਕਾਟ ਹੁੰਦਾ ਨਾ ਜਦੋਂ ਜਨਤਕ ਤੌਰ ਤੇ ਉਹਦਾ ਐਲਾਨ ਹੁੰਦਾ ਜੀ। ਬਿਲਕੁਲ। ਇਹ ਮਤਲਬ ਕਿ ਇੱਕ ਘਟੀਆ ਕਿਸਮ ਦੀ ਪੱਤਰਕਾਰਤਾ, ਘਟੀਆ ਕਿਸਮ ਦਾ ਸਾਡਾ ਇਹ ਚੱਲ ਪਿਆ ਇੱਥੇ ਰਵੱਈਆ ਮੀਡੀਆ ਵਾਲਿਆਂ ਦਾ ਕਿ ਗੱਲ ਹੀ ਛੱਡ ਦਿਓ, ਕਿਉਂਕਿ ਜਿੰਨਾ ਕਾਂਗਰਸ ਨੂੰ ਡੈਮੇਜ ਕੀਤਾ ਜਾਏਗਾ ਉਹਨਾਂ ਫਾਇਦਾ ਕਿਸ ਨੂੰ ਹੋਣਾ? ਝਾੜੂ ਨੂੰ, ਆਮ ਆਦਮੀ ਪਾਰਟੀ ਨੂੰ। ਲਿਹਾਜ਼ਾ ਹੁਣ ਦੇਖੋ ਰਾਜਾ ਵੜਿੰਗ ਜਾਂ ਚਰਨਜੀਤ ਚੰਨੀ ਕੌਣ ਹੋਏਗਾ ਉਹ ਤਾਂ ਉਹਨਾਂ ਦਾ ਮੈਟਰ ਹੈ ਨਾ, ਉਹ ਤਾਂ ਉਹਨਾਂ ਦਾ ਮੈਟਰ ਆ, ਕੋਈ ਵੀ ਲੱਗ ਜਾਵੇ। ਪਰ ਮੇਰਾ ਇਹ ਮੰਨਣਾ ਕਿ ਰਾਜਾ ਅੱਜ ਵੀ ਫਾਇਦੇ ਦੇ ਵਿੱਚ ਆ। ਦੇਖੋ ਨਾ, ਰਾਜਾ ਵੜਿੰਗ ਨੇ ਕਿਹਾ ਕਿ ਲਾ ਦਿਓ ਜੀ, ਮੈਨੂੰ ਕੋਈ ਚੱਕਰ ਨਹੀਂ, ਮੈਂ ਤਾਂ ਬੈਠਾ ਵਾਂ ਜੀ। ਪਰ ਅੱਜ ਦੀ ਤਾਰੀਖ ਦੇ ਵਿੱਚ ਜੇ ਤੁਸੀਂ ਵੇਖੋਗੇ ਤਾਂ ਚੰਨੀ ਸਾਹਿਬ ਹੋਰੀ ਜਿਹੜੀ ਨਾਰਾਜ਼ਗੀ ਜਤਾ ਕੇ ਬੈਠੇ, ਤੇ ਉਹ ਨਾਰਾਜ਼ਗੀ ਹੈ ਕਿਸ ਨਾਲ ਜੀ? ਜਿਸ ਨੇ ਰਾਜਾ ਵੜਿੰਗ ਨੂੰ ਥਾਪਿਆ ਤਾਂ ਉਹ ਕੌਣ ਹੈ? ਰਾਹੁਲ ਗਾਂਧੀ ਜੀ। ਇਹਦਾ ਮਤਲਬ ਇਹ ਹੈ ਕਿ ਹਾਈ ਕਮਾਨ ਵਰਸਸ ਚੰਨੀ ਹੈ ਆਦਰਸ਼ ਨੇ, ਰਾਜਾ ਵੜਿੰਗ ਵਰਸਸ ਚੰਨੀ ਨਹੀਂ ਆਉਣਾ। ਬਿਲਕੁਲ। ਇਸ ਗੱਲ ਨੂੰ ਅਸੀਂ ਪਰਤ ਦੇ ਹੇਠੋਂ ਦੇਖੀਏ ਤਾਂ ਉਹ ਹੁਣ ਠੀਕ ਹੈ ਕਿ ਉਹਦਾ ਕੋਈ ਵਿਚਾਲੜਾ ਰਸਤਾ ਨਿਕਲਦਾ ਹੈ ਜਾਂ ਨਹੀਂ ਨਿਕਲਦਾ, ਉਹ ਆਪਾਂ ਇੰਤਜ਼ਾਰ ਕਰਦੇ ਹਾਂ।
ਕੋਈ ਪਤਾ ਨਹੀਂ ਹੈ ਕਦੋਂ ਇਹਨਾਂ ਦੀ ਸਹਿਮਤੀ ਬਣ ਜਾਵੇ। ਤੇ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਚਰਨਜੀਤ ਚੰਨੀ ਹੋਰਾਂ ਦੀ ਜਿਹੜੀ ਖਬਰ ਆਈ ਆ ਕਿ ਜਦੋਂ ਬਘੇਲ ਸਾਹਿਬ ਇੱਥੇ ਪੰਜਾਬ ਆ ਰਹੇ ਸਨ ਉਹ ਦਿੱਲੀ ਚਲੇ ਗਏ। ਹੁਣ ਦਿੱਲੀ ਜੀ ਚਲੇ ਗਏ ਤਾਂ ਫਿਰ ਗੱਲ ਕੀ ਹੋਈ? ਹੁਣ ਤੁਸੀਂ ਵੇਖੋ, ਮੈਨੂੰ ਦੱਸੋ ਕਿ ਜੇ ਕੋਈ ਮੌਜੂਦਾ ਪ੍ਰਧਾਨ ਦਾ ਬਾਈਕਾਟ ਕਰੇਗਾ ਇਸ ਤਰ੍ਹਾਂ, ਕੀ ਹਾਈ ਕਮਾਨ ਉਹਨੂੰ ਮੂੰਹ ਲਾ ਲੂਗੀ? ਤੋ ਇਸ ਕਰਕੇ ਮਤਲਬ ਕਿ ਸਾਨੂੰ ਥੋੜਾ ਜਿਹਾ ਵੇਖਣਾ ਪਏਗਾ। ਹਾਂ, ਡਰਾਮਾ ਤਾਂ ਇਹਨਾਂ ਦਾ ਪੂਰਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਇਹਦੇ 'ਚ ਕੋਈ ਦੋ ਰਾਏ ਨਹੀਂ। ਚੰਨੀ ਸਾਹਿਬ ਨੂੰ ਉੱਥੇ ਕਿਉਂ ਸੱਦਿਆ ਗਿਆ? ਉਹਦਾ ਕਾਰਨ ਇਹੋ ਆ ਕਿ ਚਰਨਜੀਤ ਚੰਨੀ ਜੇ ਟਿਕ ਜਾਣਗੇ ਤਾਂ ਸਾਰਾ ਕੁਝ ਓਕੇ ਆ। ਤਾਂ ਬਿਲਕੁਲ ਚਰਨਜੀਤ ਚੰਨੀ ਨੂੰ ਸਮਝਾਇਆ ਜਾਏਗਾ ਮੇਰੇ ਖਿਆਲ ਦੇ ਨਾਲ, ਹੋ ਸਕਦਾ ਉਹਨਾਂ ਦਾ ਮਸਲਾ ਹੱਲ ਹੋ ਜਾਵੇ। ਹੋ ਸਕਦਾ ਉਹਨਾਂ ਦਾ ਮਸਲਾ ਹੱਲ ਹੋ ਜਾਵੇ, ਕੋਈ ਵੱਡੀ ਗੱਲ ਨਹੀਂ ਹੈ। ਥੋੜੀ ਬਹੁਤੀ ਐਡਜਸਟਮੈਂਟ ਹੈਗੀ ਆ ਗੁਰਪ੍ਰੀਤ, ਜੇ ਹੋ ਗਈ ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਦਾ ਮਸਲਾ ਹੱਲ ਹੋ ਜਾਏਗਾ। ਲਿਹਾਜ਼ਾ ਰਾਜਾ ਵੜਿੰਗ ਨਾਪ ਤੋਲ ਕੇ ਬੋਲ ਰਹੇ ਆ ਉਹਨਾਂ ਨੇ, ਤੇ ਅੱਜ ਮੀਡੀਆ ਨੂੰ ਵੀ ਟਕੋਰ ਕੀਤੀ। ਉਹਨਾਂ ਕਿਹਾ ਚਲੋ ਇੰਨੇ ਬਹਾਨੇ ਸਾਨੂੰ ਤੁਸੀਂ ਵਿਖਾਉਣਾ ਤੇ ਸ਼ੁਰੂ ਕੀਤਾ, ਤੁਸੀਂ ਤਾਂ ਸਾਨੂੰ ਗਾਇਬ ਜੀ ਹੀ ਕਰ ਦਿੱਤਾ ਸੀ, ਜਿਵੇਂ ਅਸੀਂ ਜੀ ਪੰਜਾਬ 'ਚ ਹੁੰਦੇ ਹੀ ਨਹੀਂ ਆ ਕਿ ਘੱਟੋ ਘੱਟ ਸਾਡੀ ਲੜਾਈ ਤਾਂ ਤੁਸੀਂ ਦਿਖਾ ਰਹੇ ਹੋ। ਤਾਂ ਉਹਨਾਂ ਨੇ ਹੂੰ ਕਿਹਾ ਕਿ ਮੈਂ ਤਾਂ ਖੁਦ ਚੰਨੀ ਸਾਹਿਬ ਨਾਲ ਗੱਲ ਕੀਤੀ, ਉਹ ਮੇਰੇ ਵੱਡੇ ਭਰਾ ਨੇ, ਮੇਰੇ ਜੀ ਵੱਡੇ ਭਰਾ ਨੇ। ਤਾਂ ਮਤਲਬ ਇਹ ਕਾਂਗਰਸ ਦਾ ਇਸ ਵੇਲੇ ਹਾਲ ਹੈ ਕਿ ਫਿਲਹਾਲ ਤੇ ਕੋਈ ਨਵੇੜਾ ਨਹੀਂ ਆਪਾਂ ਕਹਿ ਸਕਦੇ। ਝਗੜਾ ਝੇੜਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ, ਪਰ ਇਹ ਨਿਬੜ ਵੀ ਸਕਦਾ, ਪੋਸੀਬਿਲਿਟੀ ਹੈ, ਸੰਭਾਵਨਾ ਹੈ। ਤੋ ਦੇਖਦੇ ਹਾਂ ਹੁਣ। ਚਰਨਜੀਤ ਚੰਨੀ ਗਏ ਨੇ, ਬਘੇਲ ਸਾਹਿਬ ਦੀ ਸਟੇਟਮੈਂਟ ਮੈਂ ਨਹੀਂ ਸੁਣ ਸਕਿਆ, ਮਾਫ ਕਰਨਾ, ਕਿਉਂਕਿ ਰੀਸੈਂਟਲੀ ਉਹ ਜਿਹੜੀ ਉਹਨਾਂ ਦੀ ਇੱਥੇ ਬੈਠਕ ਹੋਈ ਹੈ, ਮੀਟਿੰਗ ਹੋਈ ਹੈ, ਉਸ ਤੋਂ ਬਾਅਦ ਉਹਨਾਂ ਨੇ ਆ ਕੇ ਬਰੀਫ ਕੀਤਾ। ਕੋਈ ਵੱਡੀ ਸਟੇਟਮੈਂਟ, ਕੋਈ ਫਲੈਸ਼ ਹੋਈ ਹੈ ਤੇ ਤੁਸੀਂ ਜ਼ਰੂਰ ਅਪਡੇਟ ਕਰ ਦਿਓ ਗੁਰਪ੍ਰੀਤ। ਜੀ ਨਹੀਂ, ਇਹੀ ਜਾਣਕਾਰੀ ਹੈ ਹਾਲੇ ਤੱਕ ਇਹਨਾਂ ਦੀ ਦਿੱਲੀ ਜਾਣ ਵਾਲੀ। ਉਸ ਤੋਂ ਬਾਅਦ ਮੇਰੇ ਕੋਲ ਵੀ ਕੋਈ ਜਾਣਕਾਰੀ ਨਹੀਂ ਹੈ। ਖੈਰ, ਆਪਾਂ ਅੱਗੇ ਵਧਦੇ ਹਾਂ। ਹਰਸਿਮਰਤ ਬਾਦਲ ਦਾ ਦਾਵਾ, ਆਪ ਨੇ ਰਿਮੂਵ ਕਰਵਾਈ ਫਿਲਮ। ਇਹ ਆਮ ਆਦਮੀ ਪਾਰਟੀ ਉੱਤੇ ਇਸ ਦੇ ਇਲਜ਼ਾਮ ਲਾਉਣੇ ਸ਼ੁਰੂ ਕੀਤੇ ਗਏ ਨੇ। ਕਿੰਨਾ ਕੁ ਸੱਚ ਹੈ ਤੇ ਕਿੰਨਾ ਕੁ ਝੂਠ, ਪਾਇਓ ਜਰਾ ਚਾਨਣਾ। ਤੇ ਨਾਲ ਦੀ ਨਾਲ ਹਿਊਮਨ ਰਾਈਟ ਐਂਗਲ ਤੋਂ ਵੀ ਜ਼ਰੂਰ ਜਰਾ ਪਾਇਓ ਚਾਨਣਾ, ਵੀ ਹਿਊਮਨ ਰਾਈਟ ਨੂੰ ਇੰਨਾ ਹੇਠਲੇ ਦਰਜੇ ਦਾ ਵਿਸ਼ਾ ਕਿਉਂ ਮੰਨਿਆ ਜਾਂਦਾ ਹੈ। ਵੀ ਭਾਈ ਇਹਦੇ ਤੇ ਗੱਲ ਕਰਕੇ ਕੀ ਲੈਣਾ? ਬੇਸ਼ੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਦੇਖ ਲਈਏ, ਬੇਸ਼ੱਕ ਸੂਬੇ ਦੀ ਆਪਣੀ ਕੋਈ ਆਪਾਂ ਮਨੁੱਖੀ ਅਧਿਕਾਰਾਂ ਦੀ ਜਥੇਬੰਦੀਆਂ ਜਾਂ ਕਮਿਸ਼ਨ ਨੂੰ ਦੇਖ ਲਈਏ, ਐਵੇਂ ਬਸ ਟਾਲਾ ਜਿਹਾ ਕਰਨ ਵਾਲਾ ਜਾਂ ਟਕੋਰ ਜਿਹੀ ਕਰਨ ਵਾਲਾ ਇਹ ਕੰਮ ਹੁੰਦਾ ਹੈ ਪੂਰੇ ਪੱਧਰ ਦੇ ਉੱਪਰ। ਇਹਨੂੰ ਕੋਈ ਜ਼ਰੂਰੀ ਗੱਲ ਸਮਝਿਆ ਨਹੀਂ ਜਾਂਦਾ। ਹਰਸਿਮਰਤ ਕੌਰ ਬਾਦਲ ਦੀ ਸਟੇਟਮੈਂਟ ਤੋਂ ਆਪਾਂ ਸ਼ੁਰੂਆਤ ਕਰ ਲਈਏ, ਉਸ ਤੋਂ ਬਾਅਦ ਆਪਾਂ ਅੱਗੇ ਤੁਰਦੇ ਹਾਂ ਗੁਰਪ੍ਰੀਤ। ਜੀ ਅੱਛਾ, ਇਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਖੁਦ ਕੇਂਦਰ ਨੂੰ ਪੱਤਰ ਲਿਖ ਕੇ ਇਸ ਫਿਲਮ ਤੇ ਰੋਕ ਲਗਵਾਈ ਹੈ। ਨਾਲ ਉਹਨਾਂ ਨੇ ਕਿਹਾ ਕਿ ਫਿਲਮ ਪੰਜਾਬ ਦੇ ਇਤਿਹਾਸ ਅਤੇ ਉਸ ਦੌਰ ਦੀਆਂ ਪਰਿਸਥਿਤੀਆਂ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਵਾਸਤੇ ਬਣਾਈ ਗਈ ਸੀ, ਤਾਂ ਕਿ ਸਿੱਖ ਭਾਈਚਾਰੇ ਤੇ ਹੋਏ ਅਤਿਆਚਾਰ ਤੇ ਨੌਜਵਾਨਾਂ ਦੀਆਂ ਹੱਤਿਆਵਾਂ ਦਾ ਸੱਚ ਸਾਹਮਣੇ ਆ ਸਕੇ। ਯਾਨੀ ਜੀ ਇਹਨਾਂ ਦੇ ਕਹਿਣ ਦਾ ਮਤਲਬ ਇਹ ਆ ਕਿ ਆਮ ਆਦਮੀ ਪਾਰਟੀ ਨੇ ਪੱਤਰ ਲਿਖਿਆ। ਇਹ ਬਹੁਤ ਜੀ ਵੱਡੀ ਗੱਲ ਹੈ। ਦੇਖੋ, ਉਹ ਜ਼ਿੰਮੇਵਾਰ ਨੇ, ਕਿਉਂਕਿ ਤੁਹਾਨੂੰ ਪਤਾ ਹੈ ਉਹ ਵੈਸੇ ਜ਼ਿਆਦਾ ਟੀਕਾ ਟਿੱਪਣੀਆਂ ਨਹੀਂ ਕਰਦੇ ਬੀਬਾ ਬਾਦਲ। ਤੇ ਜੀ ਇਹ ਉਹਨਾਂ ਨੂੰ ਆਪਾਂ ਵੇਖੀਏ, ਉਹ ਸਾਬਕਾ ਕੇਂਦਰੀ ਮੰਤਰੀ ਨੇ, ਮੌਜੂਦਾ ਮੈਂਬਰ ਪਾਰਲੀਮੈਂਟ ਨੇ, ਇੱਕ ਕਹਿ ਲਓ ਕਿ ਰਵਾਇਤੀ ਸਿਆਸੀ ਪਰਿਵਾਰ ਚੋਂ ਆਉਂਦੇ ਨੇ। ਉਹ ਇਸ ਤਰ੍ਹਾਂ ਦਾ ਗੈਰ ਜ਼ਿੰਮੇਵਾਰਾਨਾ ਬਿਆਨ ਨਹੀਂ ਦੇ ਸਕਦੇ, ਨਹੀਂ ਤਾਂ ਉਹਨਾਂ ਨੂੰ ਜਵਾਬ ਦੇ ਆਉਣਾ ਪਏਗਾ। ਹੁਣ ਇਹ ਤੇ ਆਮ ਆਦਮੀ ਬਿਲਕੁਲ ਪਾਰਟੀ ਇਹਨਾਂ ਤੋਂ ਮੰਗੇ, ਜੀ ਜਵਾਬ ਮੰਗੇ ਕਿ ਤੁਹਾਡੇ ਕੋਲ ਕੀ ਸਬੂਤ ਆ। ਤੇ ਜੇ ਇਹ ਸਬੂਤ ਰੱਖ ਦਿੰਦੇ ਆ ਬੀਬਾ ਜੀ, ਤਾਂ ਫਿਰ ਗੁਰਪ੍ਰੀਤ ਸੋਚਣ ਦਾ ਵਿਸ਼ਾ ਹੈ ਕਿ ਪੰਜਾਬ ਬਿਲਕੁਲ ਸਰਕਾਰ ਅਜਿਹਾ ਕਿਉਂ ਕਰੇਗੀ। ਹੁਣ ਇਹਦੇ ਤੇ ਤੁਸੀਂ ਵੇਖੋ ਕਿ ਅੱਜ ਆਮ ਆਦਮੀ ਪਾਰਟੀ ਨੇ ਤੇ ਹੱਲਾ ਬੋਲ ਕੀਤਾ ਹੈ ਨਾ। ਜੀ ਹੱਲਾ ਬੋਲ ਤੁਸੀਂ ਵੇਖਿਆ ਹੋਣਾ ਕਿ ਕਿਸ ਤਰ੍ਹਾਂ ਇਹਨਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਨੇ ਇਸ ਫਿਲਮ ਦੇ ਹੱਕ ਦੇ ਵਿੱਚ, ਜਿਹੜੀ ਪਹਿਲਾਂ 50-95 ਸੀ, ਹੁਣ ਬਾਅਦ ਚ ਸਤਲੁਜ ਬਣਾ ਕੇ ਇਹਨਾਂ ਨੇ OTT ਤੇ ਰਿਲੀਜ਼ ਕੀਤੀ ਸੀਗੀ। ਹੁਣ ਜੇ ਆਪਾਂ ਇੱਕ ਸੰਭਾਵੀ ਸੱਚ ਦੀ ਗੱਲ ਕਰਦੇ ਹਾਂ, ਮੰਨ ਲਓ ਕੱਲ ਨੂੰ ਐਸਾ ਕੋਈ ਸੱਚ ਸਥਾਪਿਤ ਹੋ ਜਾਂਦਾ ਗੁਰਪ੍ਰੀਤ, ਤਾਂ ਫਿਰ ਮੇਰੇ ਖਿਆਲ ਦੇ ਨਾਲ ਮੇਰੇ ਕੋਲ ਜਿਹੜੀ ਇੱਕ ਸ਼ੱਕ ਦੀ ਗੁੰਜਾਇਸ਼ ਬਚਦੀ ਹੈ ਉਹ ਇਹ ਆ ਕਿ ਜੇਕਰ ਪੰਜਾਬ ਸਰਕਾਰ ਨੇ ਅਜਿਹਾ ਪੱਤਰ ਲਿਖਿਆ, ਹਾਲਾਂਕਿ ਮੈਂ ਬੀਬਾ ਬਾਦਲ ਦੇ ਬਿਆਨ ਤੇ ਗੱਲ ਕਰ ਰਿਹਾ ਤੇ ਇੱਕ ਜੀ ਸੰਭਾਵੀ ਸੱਚ ਤੇ ਗੱਲ ਕਰ ਰਿਹਾ, ਕਿ ਇਨ ਕੇਸ ਜੇ ਅਜਿਹਾ ਹੈ ਤਾਂ ਫਿਰ ਇਹਦੇ ਚ ਸਰਕਾਰ ਨੂੰ ਕੀ ਤਕਲੀਫ ਆ? ਕਿਉਂਕਿ ਆਮ ਆਦਮੀ ਪਾਰਟੀ ਦਾ ਤੇ ਉਸ ਇਤਿਹਾਸ ਦੇ ਨਾਲ ਕੋਈ
ਲਾਗਾ ਦੇਗਾ ਹੀ ਨਹੀਂ ਹੈ। ਜੀ ਤਾਂ ਫਿਰ ਕੀ ਕਾਰਨ ਹੈ? ਇਹਦਾ ਮਤਲਬ ਹੈ ਕਿ ਇਹ ਹੋ ਸਕਦਾ ਹੈ ਕਿ ਪੰਜਾਬ ਪੁਲਿਸ ਨੇ ਕਿਤੇ ਨਾ ਕਿਤੇ ਆਪਣੀ ਛਵੀ ਨੂੰ, ਅਕਸ ਨੂੰ ਬਚਾਉਣ ਵਾਸਤੇ ਅਜਿਹਾ ਕਰਵਾਇਆ ਹੋਵੇ ਜਾਂ ਕੀਤਾ ਹੋਵੇ। ਕੀ ਕਹਿੰਦੇ ਹੋ ਤੁਸੀਂ? ਤੁਹਾਡਾ ਜ਼ਰੂਰ ਇਹਦੇ ਤੇ ਕੋਈ ਪ੍ਰਤੀਕਰਮ ਮੈਂ ਪੁੱਛਣਾ ਚਾਹਾਂਗਾ ਕਿ ਐਸਾ ਲੱਗ ਸਕਦਾ ਹੈ, ਜੇਕਰ ਇਹ ਰਾਜਨੀਤਿਕ ਤੌਰ ਤੇ ਗੱਲ ਉੱਠਦੀ ਪਈ ਆ। ਮੈਂ ਇਹਦੇ ਤੇ ਤੁਹਾਡੀ ਰਾਏ ਬਾਅਦ ਚ ਲਊਂਗਾ, ਪਰ ਇਹ ਇੱਕ ਮੇਰਾ ਸ਼ੱਕ ਹੈ ਕਿ ਜੇਕਰ ਅਜਿਹਾ ਹੋਇਆ ਤਾਂ ਫਿਰ ਉਹ ਪੰਜਾਬ ਪੁਲਿਸ ਦੇ ਐਂਗਲ ਤੋਂ ਤਾਂ ਸੋਚਿਆ ਜਾ ਸਕਦਾ ਹੈ। ਇਸ ਸਰਕਾਰ ਦੇ ਨਾਲ ਤਾਂ ਕੋਈ ਲੈਣਾ ਦੇਣਾ ਹੈ ਨਹੀਂ, ਨਾ ਉਸ ਜੀ ਇਤਿਹਾਸ ਦਾ ਹੈ, ਨਾ ਵਰਤਮਾਨ ਦਾ ਹੈ, ਨਾ ਫਿਲਮ ਦਾ ਹੈ। ਦੂਜੀ ਜੀ ਗੱਲ, ਜੋ ਬੀਬਾ ਬਾਦਲ ਕਹਿ ਰਹੇ ਨੇ ਕਿ ਇਹ ਹੋਇਆ ਉਹ ਹੋਇਆ, ਬਿਲਕੁਲ ਸੱਚ ਹੈ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਪਰ ਹੂੰ ਬੀਬਾ ਬਾਦਲ ਨੇ ਸ਼ਾਇਦ, ਕਿਉਂਕਿ ਇਹਨਾਂ ਦੀ ਜਿਹੜੀ ਰਾਜਨੀਤਿਕ ਸਮਝ ਹੈ ਬੀਬਾ ਜੀ ਦੀ, ਉਹ ਬੜੀ ਕੱਚੀ ਆ। ਜੀ ਇਹਨਾਂ ਦੀ ਜੇ ਇਤਿਹਾਸਕ ਪਰਪੱਕਤਾ ਹੋਵੇ ਤਾਂ ਇਹਨਾਂ ਨੂੰ ਪਤਾ ਹੋਏਗਾ, ਇਲਮ ਹੋਏਗਾ ਕਿ ਭਾਈ ਖਾਲੜਾ ਸਨ ਨਾ ਜਿਹੜੇ, ਉਹ ਜੀ ਵੈਸੇ ਤੇ ਜੇ ਤੁਸੀਂ ਵੇਖੋਗੇ ਭਾਰਤ ਨੌਜਵਾਨ ਸਭਾ ਤੋਂ ਉਹਨਾਂ ਨੇ ਆਪਦਾ ਸਫ਼ਰ ਸ਼ੁਰੂ ਕੀਤਾ ਸੀਗਾ। ਜੀ ਥੋੜੇ ਜਿਹੇ ਉਹ ਖੱਬੇ ਪੱਖੀ ਵਿਚਾਰਾਂ ਵਾਲੇ ਸਨ, ਬਾਅਦ ਦੇ ਵਿੱਚ ਉਹ ਪੰਥਕ ਹੋ ਗਏ। ਤੇ ਜੀ ਜਦੋਂ ਉਹਨਾਂ ਦੀ ਸ਼ਹਾਦਤ ਹੁੰਦੀ ਆ ਗੁਰਪ੍ਰੀਤ, ਉਹ ਤੇ ਅਕਾਲੀ ਸਨ ਤੇ ਇੱਕ ਜੀ ਅਹੁਦੇ ਤੇ ਸੀਗੇ। ਤਾਂ ਹੁਣ ਤੁਸੀਂ ਵੇਖੋ ਕਿ ਜਿਸ ਵੇਲੇ ਉਹਨਾਂ ਦੀ ਸ਼ਹਾਦਤ ਹੁੰਦੀ ਆ, ਉਹ ਤੋਂ ਕੁਝ ਸਮਾਂ ਬਾਅਦ ਸੱਤਾ ਤੇ ਆਸੀਨ ਹੁੰਦੇ ਨੇ ਪ੍ਰਕਾਸ਼ ਸਿੰਘ ਬਾਦਲ। ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਉਹਨਾਂ ਦੀ ਲੜਾਈ ਉੱਕਾ ਨਹੀਂ ਲੜੀ, ਬਲਕਿ ਇੱਕ ਤੁਸੀਂ ਆ ਵੇਖਿਆ ਹੋਣਾ ਵਾਇਰਲ ਇੰਟਰਵਿਊ ਦਾ ਅੰਸ਼, ਜਿਹਦੇ ਵਿੱਚ ਖਾਲੜਾ ਸਾਹਿਬ ਦੀ ਸਪੁੱਤਰੀ ਕਹਿ ਰਹੇ ਨੇ ਕਿ ਬੀਬਾ ਬਾਦਲ ਸੌਰੀ ਜਿਹੜੇ ਪ੍ਰਕਾਸ਼ ਸਿੰਘ ਬਾਦਲ ਆ, ਕਿ ਉਹਨਾਂ ਨੇ ਤੇ ਸਾਡੀ ਮਾਤਾ ਨੂੰ ਆਫਰ ਕੀਤਾ ਸੀਗਾ ਕਿ ਕੁਝ ਮਿਲਦਾ ਤੇ ਲੈ ਲਓ ਤੇ ਚੁੱਪ ਕਰਕੇ ਬਹਿ ਜਾਓ ਬੀਬੀ। ਜੀ ਤਾਂ ਇਹ ਇੱਕ ਇਤਿਹਾਸਕ ਸੱਚ ਹੈ ਕਿ ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਨੇ ਮੁੰਡਿਆਂ ਨੂੰ ਬਹੁਤ ਬਹੁਤ ਕੁਝ ਕੀਤਾ, ਭੋਗਾਂ ਤੇ ਗਏ, ਬੈਰਕਾਂ ਛਡਵਾਉਣ ਵਾਲੀਆਂ ਗੱਲਾਂ, ਉਹ ਇਤਿਹਾਸ ਦਾ ਪਾਰਟ ਵਾ। ਪਰ ਬਾਅਦ ਦੇ ਵਿੱਚ ਯਕਦਮ ਜਦੋਂ ਇਹ ਪਾਵਰ ਚ ਆਏ, ਵੈਸੇ ਤੇ ਇਹਨਾਂ ਨੇ ਮੋਗਾ ਰੈਲੀ ਦੇ ਵਿੱਚ ਤੁਹਾਨੂੰ ਪਤਾ ਹੀ ਆ, ਆਪਣੇ ਆਪ ਨੂੰ ਪੰਥਕ ਤੋਂ ਪੰਜਾਬੀ ਬਣਾ ਲਿਆ। ਬਿਲਕੁਲ ਪਰ ਜਿਹੜੀਆਂ ਜ਼ਿੰਮੇਵਾਰੀਆਂ ਸਨ, ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸਨ, ਚਾਹੇ ਉਹ ਫਰਜ਼ੀ ਮੁਕਾਬਲਿਆਂ ਦੇ ਹੋਣ, ਚਾਹੇ ਹੋਰ, ਤਾਂ ਇਹਨਾਂ ਨੇ ਉਹ ਸਾਰੇ ਹੀ ਅਣਗੌਲੇ ਕਰ ਦਿੱਤੇ ਸੀ। ਇਹ ਸੱਚ ਹੈ। ਉਲਟਾ ਜੀ ਜੇ ਤੁਸੀਂ ਦੇਖੋਗੇ ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ 'ਚ ਵੇਖ ਲਓ, ਸੈਣੀ ਦੇ ਮਾਮਲੇ 'ਚ ਦੇਖ ਲਓ, ਫਰਜ਼ੀ ਮੁਕਾਬਲਿਆਂ ਦੀ ਸੁਣਵਾਈ ਵੇਲੇ ਜਿਹੜਾ ਪੁਲਿਸ ਦਾ ਮੋਰਾਲ ਡਾਊਨ ਹੋਣ ਵਾਲਾ, ਤਾਂ ਮਤਲਬ ਕਿ ਬਹੁਤ ਐਪੀਸੋਡ ਨੇ ਇਹਨਾਂ ਦੇ ਖਿਲਾਫ। ਜੀ ਤਾਂ ਗੱਲ ਇਹ ਆ ਕਿ ਜੇ ਇਤਿਹਾਸ ਨੂੰ ਫੋਲਣ ਬੈਠੀਏ ਤੇ ਇਤਿਹਾਸ ਬੜਾ ਬੇਰਹਿਮ ਹੁੰਦਾ, ਕਿਸੇ ਨੂੰ ਨਹੀਂ ਬਖਸ਼ਦਾ। ਦੂਜੀ ਗੱਲ, ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਅੱਜ ਬਹੁਤ ਜ਼ੋਰ ਸ਼ੋਰ ਦੇ ਨਾਲ ਇਹ ਮੁੱਦਾ ਚੁੱਕ ਰਹੀ ਹੈ, ਜੋ ਸਵਾਗਤ ਯੋਗ ਆ, ਜਦੋਂ ਤੱਕ ਉਹਨਾਂ ਦਾ ਪੱਤਰ ਜਿਹੜਾ ਸਥਾਪਿਤ ਨਹੀਂ ਹੁੰਦਾ। ਪਰ ਗੁਰਪ੍ਰੀਤ, ਇਹ ਗੱਲ ਜੁੜਦੀ ਹੈ ਜਾ ਕੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨਾਲ, ਕਲਾ ਦੀ ਆਜ਼ਾਦੀ ਨਾਲ। ਤੇ ਭਾਈ ਸਾਹਿਬ, ਤੁਸੀਂ ਕਿੰਨਾ ਕੁ ਇਹ ਘੇਰਾ ਮੋਕਲਾ ਦਿੰਦੇ ਹੋ ਬੋਲਣ ਦਾ, ਚੱਲਣ ਦਾ? ਤੁਸੀਂ ਤੇ ਮੁਕੱਦਮੇ ਕੀਤੇ ਆ, ਬਿਲਕੁਲ ਤੁਸੀਂ ਤੇ ਬੋਲਣ ਵਾਲਿਆਂ ਤੇ ਮੁਕੱਦਮੇ ਕੀਤੇ ਆ। ਮੇਰੇ ਤੇ ਮੁਕੱਦਮਾ ਜਿਹੜਾ ਹੋਇਆ ਸੀ ਗੁਰਪ੍ਰੀਤ, ਮੈਂ ਕੋਈ ਪੋਸਟ ਪਾਈ ਵੀ ਨਹੀਂ ਸੀ, ਜਸਟ ਇੱਕ ਸ਼ੇਅਰ ਸੀ ਮੇਰਾ। ਜੀ ਜਿਸ ਵੇਲੇ ਇਹਨਾਂ ਨੇ ਮੇਰੇ ਤੇ ਇਹ ਮੁਕੱਦਮਾ ਪਾਇਆ, ਮੈਨੂੰ ਮੇਨ ਅਕਿਊਜ਼ ਬਣਾ ਦਿੱਤਾ, ਮੈਂ ਤਾਂ ਇੱਕ ਜਸਟ ਡਾਕੂਮੈਂਟ ਸ਼ੇਅਰ ਕੀਤਾ ਸੀ। ਜੀ ਤਾਂ ਗੱਲ ਇਹ ਆ ਕਿ ਜਿਹੜਾ ਕਿ ਪਹਿਲਾਂ ਹੀ ਅਪਲੋਡ ਸੀਗਾ, ਮਾਨਿਕ ਗੋਇਲ ਬੰਨਿਓ ਜੀ, ਤੁਸੀਂ ਬੰਗਲਾ ਦੀ ਸਟੋਰੀ ਕਰਨ ਵਾਲੀ ਪੱਤਰਕਾਰ ਬੀਬੀ ਨੂੰ ਲੁਧਿਆਣੇ ਤੋਂ ਫਰਜ਼ੀ ਕੇਸ ਬਣਾ ਕੇ ਚੁਕਵਾ ਦਿੱਤਾ ਸੀਗਾ। ਬਿਲਕੁਲ ਤੁਹਾਡੇ ਰਾਜ ਦੇ ਵਿੱਚ 34-35 ਐਨਕਾਊਂਟਰਾਂ ਦਾ ਮਾਮਲਾ ਇਸ ਵੇਲੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਪਾਸ ਹੈ। ਬਿਲਕੁਲ ਤੇ ਇਹ ਗੱਲ ਆ ਕਿ ਠੀਕ ਆ, ਤੁਸੀਂ ਆਪਦੀ ਰਾਜਨੀਤੀ ਕਰੋ, ਪਰ ਜੇ ਇਤਿਹਾਸ ਕੋਲ ਜਾਓਗੇ ਤੇ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਬਖਸ਼ਣਗੀਆਂ ਨਹੀਂ। ਬਾਕੀ ਵੇਖੋ ਗੁਰਪ੍ਰੀਤ, ਫਿਲਮ ਆਈ OTT ਤੇ ਹਟ ਗਈ ਆ, ਪਰ ਇੱਕ ਚੀਜ਼ ਜਿਹੜੀ ਚੰਗੀ ਹੈ ਉਹ ਇਹ ਆ ਕਿ ਭਾਈ ਖਾਲੜਾ ਜੀ ਦੇ ਜੀਵਨ ਬਾਰੇ ਅੱਜ ਦੀ ਨੌਜਵਾਨੀ ਨੇ ਜਿਗਿਆਸਾ ਵਸ ਹੋ ਕੇ ਜਾਣਨਾ ਜ਼ਰੂਰ ਸ਼ੁਰੂ ਕਰ ਦਿੱਤਾ। ਡਾਊਨਲੋਡਿੰਗ ਹੋ ਗਈ ਆ ਫਿਲਮ ਦੀ। ਵੈਸੇ ਤੇ ਜਿਹੜੀ ਉਹ ਹੈਗੀ ਆ ਨਾ OTT ਵਾਲੀ ਫਰਮ,
Z5 ਉਹਨਾਂ ਨੇ ਹੁਣ ਅਪੀਲ ਕੀਤੀ ਆ ਕਿ ਜਿਹੜੀ ਪਾਇਰੇਟਡ ਹੈਗੀ ਆ ਕਾਪੀ ਉਹਨੂੰ ਨਾ ਸ਼ੇਅਰ ਕੀਤਾ ਜਾਵੇ, ਕਿਉਂਕਿ ਅਸੀਂ ਯਤਨਸ਼ੀਲ ਆ ਕਿ ਇਸ ਫਿਲਮ ਨੂੰ ਦੁਬਾਰਾ ਮੰਚ ਤੇ ਲਿਆਂਦਾ ਜਾਵੇ। ਹੋ ਸਕਦਾ ਵਾਪਸੀ ਹੋ ਜਾਵੇ, ਹੋ ਸਕਦਾ ਹੈ। ਫਿਰ ਜੇ ਇਹ ਦੇਖੀਏ ਤੇ ਮੈਂ ਤੇ ਇਹ ਵੀ ਵੇਖਾਂਗਾ ਕਿਤੇ OTT ਵਾਲੇ ਕੋਈ ਬਿਜ਼ਨਸ ਸਟ੍ਰੈਟਜੀ ਦੇ ਨਾਲ ਤੇ ਨਹੀਂ ਚੱਲ ਰਹੇ, ਕਿਉਂਕਿ ਹਾਲੇ ਤੱਕ ਕਿਸੇ ਵੀ ਪੱਖ ਤੋਂ ਇਹ ਸਾਬਤ ਨਹੀਂ ਹੋਇਆ ਕਿ ਕੇਂਦਰ ਨੇ ਇਹ ਹਟਵਾਈ ਆ। ਕੋਈ ਦਸਤਾਵੇਜ਼ ਹੀ ਹਾਲੇ ਤੱਕ ਸਬੂਤ ਨਹੀਂ ਸਾਹਮਣੇ ਆਇਆ, ਨਾ ਹੀ ਬਿਲਕੁਲ। ਭਾਜਪਾ ਵਾਲੇ ਹਾਲੇ ਤੱਕ ਮੰਨੇ ਆ। ਤਾਂ ਮਤਲਬ ਕਿ ਸਾਨੂੰ ਇਸ ਐਂਗਲ ਤੋਂ ਵੀ ਨਿਗਾਹ ਰੱਖਣ ਦੀ ਲੋੜ ਆ ਨਾ, ਕਿਉਂਕਿ ਉਹਨਾਂ ਨੇ ਤਾਂ ਫਿਲਮ ਖਰੀਦ ਕੇ ਰਿਲੀਜ਼ ਕਰ ਦਿੱਤੀ ਹੈ, OTT ਵਾਲਿਆਂ ਨੇ। ਬਿਲਕੁਲ ਕਿਉਂਕਿ ਫਿਲਮ ਨਿਰਮਾਤਾ ਨੇ ਫਿਲਮ ਵੇਚ ਦਿੱਤੀ ਨਾ ਗੁਰਪ੍ਰੀਤ, ਸਿੰਪਲ ਹੈ। ਉਹਨਾਂ ਨੇ ਸੈਲ ਕਰ ਦਿੱਤੀ, ਉਹਨਾਂ ਦੀ ਡੀਲ ਹੋ ਗਈ। OTT ਵੈਸੇ ਤੇ ਸੈਂਸਰ ਉਹਦੇ ਤੇ ਲਾਗੂ ਹੀ ਨਹੀਂ ਹੁੰਦਾ। ਜੇ ਸਰਕਾਰ ਨੇ ਹਟਵਾਈ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਕੋਈ ਲਿਖਤੀ ਆਰਡਰ ਤਾਂ ਗਏ ਹੋਣਗੇ ਨਾ। ਜੇ ਲਿਖਤੀ ਆਰਡਰ ਗਏ ਨੇ ਤਾਂ ਉਹ ਜਨਤਕ ਕਿਉਂ ਨਹੀਂ ਹੁਣ ਤੱਕ? ਇਹ ਇੱਕ ਬੜਾ ਮੇਰਾ ਵਿਚਿੱਤਰ ਜਿਹਾ ਸਵਾਲ ਤੁਹਾਨੂੰ ਲੱਗੇਗਾ, ਪਰ ਇਹ ਅਹਿਮੀਅਤ ਰੱਖਣ ਵਾਲਾ ਸਵਾਲ ਹੈ। ਬਿਲਕੁਲ ਸਵਾਲ ਵੱਡਾ ਤੇ ਬੇਹੱਦ ਜ਼ਰੂਰੀ ਹੈ ਇਹ, ਤੇ ਉਹੀ ਗੱਲ ਹੈ, ਪਤਾ ਨਹੀਂ ਕਿਸ ਗੱਲ ਤੋਂ ਪੈ ਖਾਂਦੀਆਂ ਨੇ ਇਹ ਸਰਕਾਰਾਂ ਵੀ। ਜਿੱਥੇ ਵੀ ਇਹ ਗੱਲ ਹੁੰਦੀ ਹੈ ਕਿ ਹਿਊਮਨ ਰਾਈਟ ਦੀ ਗੱਲ ਕਰਦਾ ਹੈ, ਉਸ ਨੂੰ ਗੈਰ ਜ਼ਰੂਰੀ ਗੱਲਾਂ ਦੇ ਵਿੱਚ ਗਿਣਿਆ ਜਾਂਦਾ ਹੈ ਵੀ ਭਾਈ ਇਹ ਕੀ ਹੁੰਦਾ ਹੈ, ਇਹਦੀ ਤਾਂ ਸਾਨੂੰ ਲੋੜ ਨਹੀਂ। ਖੈਰ ਅੱਗੇ ਵਧੀਏ। ਵਿਧਾਇਕ ਬਾਕੀ ਤੁਸੀਂ ਮਨੁੱਖੀ ਅਧਿਕਾਰ ਤੇ ਇੱਕ ਟਿੱਪਣੀ ਚਾਹੀ ਸੀਗੀ, ਤਾਂ ਮੇਰਾ ਇਹ ਮੰਨਣਾ ਹੈ ਕਿ ਚਾਹੇ ਵਿਧਾਨ ਸਭਾ ਹੈ, ਚਾਹੇ ਲੋਕ ਸਭਾ ਹੈ, ਚਾਹੇ ਰਾਜ ਸਭਾ ਹੈ, ਮੇਰਾ ਇਹ ਮੰਨਣਾ ਹੈ ਕਿ ਮਨੁੱਖੀ ਅਧਿਕਾਰ ਦੇ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਇੱਥੇ ਇੱਕ ਅੱਧ ਸੀਟ ਜਿਹੜੀ ਹੈ ਉਹ ਰਿਜ਼ਰਵ ਹੋਣੀ ਚਾਹੀਦੀ ਹੈ। ਮੈਂ ਤੇ ਇੱਥੋਂ ਤੱਕ ਸੋਚਦਾ ਵਾਂ। ਬਿਲਕੁਲ ਹੋ ਸਕਦਾ ਹੈ, ਹੋਣਾ ਵੀ ਚਾਹੀਦਾ ਹੈ ਇਸ ਤਰੀਕੇ ਦਾ। ਖੈਰ ਇਸ ਤੋਂ ਜੇਕਰ ਆਪਾਂ ਅੱਗੇ ਵਧੀਏ ਤਾਂ ਗੱਲ ਕਰਦੇ ਹਾਂ ਵਿਧਾਇਕ ਦੇ ਗਨਮੈਨਾਂ ਤੇ ਦੋਸ਼ ਲੱਗੇ ਨੇ ਜੀ। ਕੀ ਨੇ ਦੋਸ਼ ਤੇ ਕਿਹੜਾ ਵਿਧਾਇਕ ਹੈ ਜਿਹਦੇ ਗਨਮੈਨਾਂ ਤੇ ਦੋਸ਼ ਲੱਗੇ ਨੇ? ਦੇਖੋ, ਮਾਫ ਕਰਨਾ, ਸ਼ਿਕਾਇਤ ਦੇ ਵਿੱਚ ਹਾਲੇ ਤੱਕ ਜਾਂ ਮੀਡੀਆ ਦੇ ਵਿੱਚ ਹਾਲੇ ਤੱਕ ਵਿਧਾਇਕ ਦਾ ਜ਼ਿਕਰ ਨਹੀਂ ਆਇਆ। ਮੋਹਾਲੀ ਦਾ ਮਾਮਲਾ ਹੈ ਜਿੱਥੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਆ, ਕਿਉਂਕਿ ਇਹ ਕਿਹਾ ਗਿਆ ਹੈ ਕਿ ਜੇ ਆਪਾਂ ਫਿਲਹਾਲ ਕਿ ਭਾਈ ਇਹ ਜਦੋਂ ਪਰਤ ਰਹੇ ਸਨ ਇੱਕ ਗੱਡੀ ਦੇ ਵਿੱਚ ਪਰਿਵਾਰ ਵਾਲੇ, ਤਾਂ ਹੋਇਆ ਕੀ ਆ ਕਿ ਇਹਨਾਂ ਨੂੰ ਫੋਲੋ ਕੀਤਾ ਗਿਆ, ਬਦਤਮੀਜ਼ੀ ਕੀਤੀ ਗਈ। ਇਹਨਾਂ ਨੇ ਫਿਰ ਗੱਡੀ ਭਜਾਈ, ਆਪਦਾ ਬਚਾਅ ਕੀਤਾ ਹੈ। ਤੇ ਉਸ ਤੋਂ ਬਾਅਦ ਜੇ ਆਪਾਂ ਦੇਖੀਏ ਤਾਂ ਇਹਨਾਂ ਨੇ ਸਕਾਰਪੀਓ ਦੀ ਸ਼ਿਕਾਇਤ ਜਿਹੜੀ ਦੀ ਕੀਤੀ ਹੈ, ਨਾਲ ਇਹ ਵੀ ਕਿਹਾ ਕਿ ਉਹਦੇ ਵਿੱਚ ਇੱਕ ਵਰਦੀ ਟੰਗੀ ਸੀ। ਫਿਰ ਜਦੋਂ ਨੰਬਰ ਤਲਾਸ਼ਿਆ ਗਿਆ, ਨੰਬਰ ਤੇ ਖੋਜਬੀਨ ਹੋਈ ਤਾਂ ਉਹ ਨੰਬਰ ਇੱਕ ਵਿਧਾਇਕ ਦੇ ਨਾਮ ਰਜਿਸਟਰਡ ਹੈ। ਨਾਮ ਮੈਂ ਜਿਵੇਂ ਕਹਾਂ ਕਿ ਬਈ ਮੀਡੀਆ 'ਚ ਨਹੀਂ ਛਪਿਆ, ਮੀਡੀਆ 'ਚ ਜਸਟ ਇਹੋ ਖਬਰ ਛਪੀ ਹੈ ਮੋਹਾਲੀ ਤੋਂ ਕਿ ਸੈਕਟਰ 68 ਦੀ ਇਹ ਘਟਨਾ ਹੈ। ਉੱਥੇ ਨਾ ਇੱਕ ਸ੍ਰੀ ਗੁਰੂ ਹਰਸਹਾਏ ਸੁਸਾਇਟੀ ਹੈ, ਉਹਦੇ ਵਿੱਚ ਕਿਤੇ ਨਾ ਕਿਤੇ ਇਹ ਸਾਰਾ ਕੁਝ ਜਿਹੜਾ ਹੈ ਉਹ ਹੋਇਆ। ਤਾਂ ਫਿਲਹਾਲ ਗੱਲ ਇਹ ਆ ਕਿ ਜੇ ਆਪਾਂ ਦੇਖੀਏ, ਜਿਵੇਂ ਮਤਲਬ ਕਿ ਇੱਕ ਨੌਜਵਾਨ ਕੁੜੀ ਉਹਦੇ ਪਿੱਛੇ ਪਏ ਆ, ਬਹੁਤ ਬਦਤਮੀਜ਼ੀ ਤਕੜੀ ਹੋਈ ਆ। ਹੁਣ ਗੱਲ ਇਹ ਆ ਕਿ ਇਹਨਾਂ ਨੇ ਕਾਫੀ ਜ਼ਿਆਦਾ ਦੇਰ ਤੱਕ ਫੋਲੋ ਕੀਤਾ, ਰਿਕਾਰਡਿੰਗ ਵਗੈਰਾ ਵੀ ਨਿਕਲੀ ਆ। ਹੁਣ ਕਿਹੜਾ ਵਿਧਾਇਕ ਆ, ਇਹ ਮੀਡੀਆ 'ਚ ਨਹੀਂ ਆਇਆ। ਆਪਾਂ ਆਪਣੇ ਪੱਧਰ ਤੇ ਯਤਨ ਜ਼ਰੂਰ ਕਰਾਂਗੇ, ਕੱਲ ਤੱਕ ਕੋਸ਼ਿਸ਼ ਕੀਤੀ ਜਾਊਗੀ ਕਿ ਜੇ ਪਤਾ ਲੱਗ ਜਾਵੇ ਅੰਦਰ ਖਾਤੇ ਤੇ ਫਿਰ ਉਸ ਵਿਧਾਇਕ ਦਾ ਵਰਜ਼ਨ ਲੈ ਕੇ ਆਪਾਂ ਪੁਸ਼ਟੀ ਕਰ ਸਕਦੇ ਹਾਂ ਕਿਸੇ ਪੱਖ ਤੋਂ। ਪਰ ਇਹ ਬਹੁਤ ਜ਼ਿਆਦਾ ਗਲਤ ਗੱਲ ਹੈ, ਬਹੁਤ ਜ਼ਿਆਦਾ ਗਲਤ ਗੱਲ ਹੈ, ਕਿਉਂਕਿ ਜਿਹੜੇ ਆਮ ਤੌਰ ਤੇ ਲੀਡਰਾਂ ਦੇ ਨਾਲ, VIPs ਦੇ ਨਾਲ ਗਨਮੈਨ ਇਤਿਆਦੀ ਹੁੰਦੇ ਨੇ ਨਾ ਗੁਰਪ੍ਰੀਤ, ਉਹ ਬੜੇ ਚੁਣ ਕੇ ਲੈ ਹੁੰਦੇ ਆ, ਇਹਨਾਂ ਨੇ ਚੁਣ ਕੇ ਲੈ ਹੁੰਦੇ ਆ। ਤੇ ਜੇ ਇਸ ਤਰ੍ਹਾਂ ਦੀ ਗਲਤੀ ਹੋਈ ਆ ਤਾਂ ਮੇਰੇ ਖਿਆਲ ਨਾਲ ਬਹੁਤ ਵੱਡੀ ਗੱਲ ਹੈ। ਤੇ ਦੂਜੀ ਗੱਲ ਇਹ ਆ ਕਿ ਇਹਨਾਂ ਨੂੰ ਚਾਹੀਦਾ ਸੀਗਾ ਕਿ ਕੰਪਲੇਂਟ ਤੇ ਕੀਤੀ ਹੈ, ਚਲੋ ਕੁਇਕਲੀ ਐਕਸ਼ਨ ਜੇਕਰ ਹੋ ਜਾਂਦਾ ਤਾਂ ਉਹਨਾਂ ਦਾ ਮਲਾਜਾ ਵਗੈਰਾ ਕਰਵਾਇਆ ਜਾਂਦਾ ਕਿ ਕੀ ਉਹਨਾਂ ਨੇ ਡਰਿੰਕ ਤਾਂ ਨਹੀਂ ਸੀ ਕੀਤੀ। ਪਰ ਜਿਸ ਤਰ੍ਹਾਂ ਇਹਨਾਂ ਨੇ ਫੋਲੋ ਕੀਤਾ, ਜਿਸ ਤਰ੍ਹਾਂ ਬਦਤਮੀਜ਼ੀ ਕੀਤੀ ਹੈ, ਜਿਸ ਤਰ੍ਹਾਂ ਨੌਜਵਾਨ ਕੁੜੀ ਘਬਰਾਈ ਹੋਈ ਆ, ਉਹਨਾਂ ਨੇ ਤੇ ਬੰਦ ਮਤਲਬ ਕਿ ਇੱਕ ਕਿਸਮ ਦੀ ਕਹਿ ਲਓ ਗਲੀ 'ਚ ਕਾਰ ਪਾ ਕੇ ਦੌੜ ਕੇ ਜਿਵੇਂ ਉਹ ਕਹਿੰਦੇ ਕਿ ਅਸੀਂ ਨਿਕਲੇ ਆ, ਇਹ ਬਹੁਤ ਵੱਡੀ ਗੱਲ ਆ। ਤਾਂ ਦੇਖਦੇ ਆ ਕੀ ਕੱਲ ਤੱਕ ਕੋਈ ਗੱਲ ਸਾਫ਼ ਹੁੰਦੀ ਹੈ, ਨਹੀਂ ਤਾਂ ਫਿਰ ਆਪਾਂ ਯਤਨ ਜ਼ਰੂਰ ਕਰਾਂਗੇ। ਪਰ ਜੋ ਵੀ ਵਿਧਾਇਕ ਹੈ
ਜੇ ਉਹਦੇ ਨਾਮ ਤੇ ਗੱਡੀ ਆ, ਜੇ ਉਹਦੇ ਗਨਮੈਨ ਨੇ ਜਾਂ ਉਹਦੀ ਜੀ ਗੱਡੀ ਇਸਤੇਮਾਲ ਹੋਈ ਆ, ਤਾਂ ਉਹਨੂੰ ਜ਼ਿੰਮੇਵਾਰੀ ਲੈਂਦਿਆਂ ਅੱਗੇ ਆਉਣਾ ਚਾਹੀਦਾ ਤੇ ਸਾਰੀ ਸਥਿਤੀ ਸਾਫ਼ ਕਰਨੀ ਚਾਹੀਦੀ ਹੈ ਗੁਰਪ੍ਰੀਤ। ਬਿਲਕੁਲ ਸਥਿਤੀ ਵੀ ਸਾਫ਼ ਕਰਨੀ ਚਾਹੀਦੀ ਹੈ ਤੇ ਇਹੋ ਜਿਹੇ ਬੰਦਿਆਂ ਦਾ ਦਿਮਾਗ ਵੀ ਬਿਲਕੁਲ ਜ਼ਰੂਰ ਸਾਫ਼ ਹੋਣਾ ਚਾਹੀਦਾ ਹੈ। ਅੱਗੇ ਵਧੀਏ ਤਾਂ ਡੀਏ ਤੇ ਹੁਣ ਹੋਇਆ ਜੀ, ਹੋਵੇਗੀ ਕੱਲ ਨੂੰ ਸੁਣਵਾਈ ਹੋਊਗੀ। ਕੀ ਲੱਗਦਾ ਸਰਕਾਰ ਇੱਧਰ ਵੀ ਪਾਊਗੀ ਕੋਈ ਖਾਤੇ 'ਚ, ਉਧਰ ਤਾਂ ਪਾਤੇ ਦੂਜੇ ਪਾਸੇ। ਗੁਰਪ੍ਰੀਤ, ਹਾਲੇ ਤੱਕ ਦੇਖੋ ਸਰਕਾਰ ਨੇ ਇਸ ਚੀਜ਼ ਤੋਂ ਬਚਣ ਵਾਸਤੇ ਉਪਾਅ ਪਹਿਲਾਂ ਹੀ ਕੀਤੇ ਹੋਏ ਨੇ ਕਿ ਸਿੰਗਲ ਬੈਂਚ ਦਾ ਫੈਸਲਾ ਸੀਗਾ ਜਿਸ ਨੂੰ ਡਬਲ ਬੈਂਚ ਦੇ ਕੋਲ ਇਹਨਾਂ ਨੇ ਚੈਲੰਜ ਕਰ ਦਿੱਤਾ ਆਲਰੇਡੀ। ਹੁਣ ਡਬਲ ਬੈਂਚ ਦੇ ਕੋਲ ਮਾਮਲਾ ਹੈ, ਸਿੰਗਲ ਬੈਂਚ ਨੇ ਤਾਂ ਪਿਛਲੀ ਸੁਣਵਾਈ ਤੇ ਵੀ ਕਿਹਾ ਸੀਗਾ ਕਿ ਅਸੀਂ ਤੁਹਾਡੇ ਖਿਲਾਫ ਹੁਕਮ ਜਾਰੀ ਕਰ ਸਕਦੇ ਸੀ, ਪਰ ਕਿਉਂਕਿ ਤੁਸੀਂ ਡਬਲ ਬੈਂਚ ਦੇ ਕੋਲ ਚਲੇ ਗਏ ਹੋ ਤਾਂ ਲਿਹਾਜ਼ਾ ਅਸੀਂ ਉਸ ਚੀਜ਼ ਨੂੰ ਰੋਕ ਰਹੇ ਹਾਂ। ਤਾਂ ਪਰ ਉਹਨਾਂ ਨੇ ਪਿਛਲੀ ਸੁਣਵਾਈ ਤੇ ਵੀ ਕਿਹਾ ਸੀਗਾ ਕਿ ਵੇਖੋ ਤੁਸੀਂ ਇੱਕ ਪਾਸੇ ਮਸ਼ਹੂਰੀਆਂ ਤੇ ਦੂਜੀਆਂ ਸਕੀਮਾਂ ਤੇ ਪੈਸਾ ਲਾ ਰਹੇ ਹੋ, ਤਾਂ ਮੁਲਾਜ਼ਮਾਂ ਦਾ ਪੈਸਾ ਕਿਉਂ ਨਹੀਂ ਦੇ ਰਹੇ। ਤੇ ਮੁਲਾਜ਼ਮ ਵੀ ਜਿੱਦਣ ਸੁਣਵਾਈ ਹੁੰਦੀ ਆ ਨਾ ਗੁਰਪ੍ਰੀਤ, ਅੱਖਾਂ ਗੱਡ ਲੈਂਦੇ ਨੇ ਕਿ ਲਓ ਜੀ ਅੱਜ ਕੋਈ ਨਾ ਕੋਈ ਫੈਸਲਾ ਸਾਡੇ ਹੱਕ 'ਚ ਆ ਜਾਏਗਾ, ਅੱਜ ਸਾਡਾ ਡੁੱਬਿਆ ਪੈਸਾ ਤਰ ਜਾਏਗਾ। ਪਰ ਸੁਣਵਾਈ ਤੇ ਸੁਣਵਾਈ, ਸੁਣਵਾਈ ਤੇ ਸੁਣਵਾਈ ਲਗਾਤਾਰ ਪੈ ਰਹੀ ਆ। ਤਾਰੀਖ ਪੇ ਤਾਰੀਖ, ਤਾਰੀਖ ਪੇ ਤਾਰੀਖ ਵਾਲਾ ਹਿਸਾਬ ਕਿਤਾਬ ਹੋਣ ਡਿਆ। ਹੁਣ ਕੱਲ ਤੇ ਜਾ ਗੱਲ ਪਈ ਆ, ਪਰ ਗੁਰਪ੍ਰੀਤ ਜੇਕਰ ਇਹਨਾਂ ਨੂੰ ਪੈਸਾ ਦੇਣਾ ਪਿਆ ਤਾਂ ਕਾਫੀ ਮੁਸ਼ਕਲ ਖੜੀ ਹੋ ਜਾਏਗੀ। ਇਹ ਤਾਂ ਆਪਾਂ ਨੂੰ ਵੀ ਪਤਾ ਹੈ ਨਾ, ਇਹ ਤੇ ਆਪਾਂ ਨੂੰ ਵੀ ਬਿਲਕੁਲ ਪਤਾ ਹੈ। ਜੇ ਡੀਏ ਦੀਆਂ 2 ਕਿਸ਼ਤਾਂ ਵੀ ਇਹਨਾਂ ਨੂੰ ਮੰਨ ਲਓ 6 ਮਹੀਨੇ ਆਪਾਂ ਮੰਨ ਕੇ ਚੱਲੀਏ, ਇੱਕ ਛੋਟੀ ਜਿਹੀ ਵਕਤ ਦੀ ਮਿਆਦ ਤੈਅ ਕਰ ਲਈਏ ਕਿ ਜੇਕਰ 6 ਮਹੀਨਿਆਂ ਦੇ ਵਕਫੇ ਦੇ ਅੰਦਰ ਅੰਦਰ ਵੀ ਇਹਨਾਂ ਨੂੰ 2 ਕਿਸ਼ਤਾਂ ਅਦਾ ਕਰਨੀਆਂ ਪਈਆਂ ਤਾਂ ਬਜਟ ਗੜਬੜਾ ਜਾਏਗਾ। ਕਿਉਂ? ਕਿਉਂਕਿ ਆਪਾਂ ਨੂੰ ਪਤਾ ਹੀ ਆ ਇਹਨਾਂ ਦੀ ਆਰਥਿਕ ਹਾਲਤ ਜਿਹੜੀ ਆ ਉਹ ਇਹੋ ਜਿਹੀ ਆ ਗੁਰਪ੍ਰੀਤ ਕਿ ਕਰਜ਼ਾ ਲੈ ਲੈਂਦੇ ਨੇ ਤੇ ਫਿਰ ਉਹ ਤੋਂ ਗਾਂਹ ਜਾ ਕੇ ਆਪਦਾ ਟਾਈਮ ਟਪਾ ਲੈਂਦੇ ਨੇ, ਫੇਰ ਕਰਜ਼ਾ ਲੈ ਲੈਂਦੇ ਨੇ ਤੇ ਆਪਣਾ ਟਾਈਮ ਟਪਾ ਲੈਂਦੇ ਆ। ਹੁਣ ਤਾਂ ਇਹਨਾਂ ਨੇ ਇਲੈਕਸ਼ਨ ਵਰਾ ਹੋਣ ਕਰਕੇ 13,000 ਕਰੋੜ ਦਾ ਕਰਜ਼ਾ ਲੈਣ ਲਈ ਆਰਬੀਆਈ ਕੋਲ ਡਾਕੂਮੈਂਟ ਜਿਹੜੇ ਆਪਦੇ ਸਬਮਿਟ ਕੀਤੇ ਹੋਏ ਨੇ। ਦੇਖਦੇ ਆ ਕੱਲ ਤੇ ਹੁਣ ਸੁਣਵਾਈ ਜਾ ਪਈ ਆ, ਪਰ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਇੱਕ ਤੇ ਮੁਲਾਜ਼ਮਾਂ ਦੀਆਂ ਧੜਕਣਾਂ ਤੇਜ਼ ਹੋ ਰਹੀਆਂ ਨੇ ਕਿ ਕਿਤੇ ਸਮਾਂ ਲੰਘ ਹੀ ਨਾ ਜਾਵੇ, ਇਲੈਕਸ਼ਨ ਹੋ ਹੀ ਨਾ ਜਾਵੇ, ਤੇ ਦੂਜੇ ਪਾਸੇ ਉਮੀਦ ਵੀ ਆ ਮੁਲਾਜ਼ਮਾਂ ਨੂੰ ਕਿ ਸ਼ਾਇਦ ਗੱਲ ਬਣ ਜਾਏਗੀ ਕਿਉਂਕਿ ਕੋਰਟ ਵਿੱਚ ਹੈ। ਪਰ ਤੀਜੇ ਪਾਸੇ ਮੁਲਾਜ਼ਮਾਂ ਦੇ ਵਿੱਚ ਰੋਸ ਵੀ ਬਹੁਤ ਹੈ, ਆਕਰੋਸ਼ ਵੀ ਬਹੁਤ ਹੈ ਕਿ ਇਸ ਸਰਕਾਰ ਨੂੰ ਅਸੀਂ ਧੜੱਲੇ ਦੇ ਨਾਲ ਵੋਟਾਂ ਪਾਈਆਂ ਸਨ, ਪਰ ਸਰਕਾਰ ਹੈ ਕਿ ਸਾਡੇ ਆਲੇ ਪਾਸੇ ਇਹਦਾ ਊਠ ਵਾਲਾ ਬੁੱਲ ਜਿਹੜਾ ਉਹ ਡਿੱਗਦਾ ਹੀ ਨਹੀਂ। ਬਿਲਕੁਲ। ਅੱਗੇ ਚੱਲੀਏ ਤਾਂ ਗੁਰਦਾਸਪੁਰ ਦੇ ਵਿੱਚ ਮਾਈਨਿੰਗ ਵਾਲਾ ਮਾਮਲਾ ਵਧਿਆ ਹੈ। ਵੈਸੇ ਕਿਹੜਾ ਜ਼ਿਲ੍ਹਾ ਜਿੱਥੇ ਮੈਨੂੰ ਲੱਗਦਾ ਨਹਿਰ ਨੂਰ ਜਿੱਥੋਂ ਨਹੀਂ ਲੰਘਦੀ ਉਹੀ ਬਚਿਆ ਹੋਊ, ਬਾਕੀ ਤਾਂ ਹਰੇਕ ਪਾਸੇ ਕੰਮ ਪੀਕ ਤੇ ਚੱਲੀ ਜਾਂਦਾ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਹਰ ਪਾਸੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ, ਵਿਵਾਦਤ ਗੱਲਾਂ ਆਉਂਦੀਆਂ ਨੇ ਸਾਹਮਣੇ ਕਿ ਆਪਾਂ ਦੇਖਿਆ ਵੈਸੇ ਤੇ ਇੱਕੋ ਪੁਲ ਦੇ ਥੱਲੇ ਕਿਵੇਂ ਕੀੜਿਆਂ ਵਾਂਗੂ ਟਿੱਪਰ ਚੱਲਦੇ ਪਏ ਸਨ। ਤੁਹਾਨੂੰ ਯਾਦ ਹੋਣਾ ਹੈ ਕੀਰਤਪੁਰ ਸਾਹਿਬ ਨੂੰ ਜਾਂਦੀ ਸੜਕ ਦਾ ਮਾਮਲਾ, ਸ਼ਾਇਦ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਨੂੰ ਜਿਹੜੀ ਸੜਕ ਜਾਂਦੀ ਹੈ, ਤਾਂ ਉਹ ਇਲਾਕਾ ਤੇ ਤੁਹਾਨੂੰ ਪਤਾ ਹਰਜੋਤ ਸਿੰਘ ਬੈਂਸ ਹੋਰਾਂ ਦਾ। ਫਿਰ ਇਸ ਤੋਂ ਇਲਾਵਾ ਪੂਰੇ ਸਰਕਾਰ ਦੇ ਇਸ ਟੈਨਿਓਰ ਨੂੰ ਦੇਖੀਏ ਆਪਾਂ ਗੁਰਪ੍ਰੀਤ, ਤਾਂ ਵਾਰ-ਵਾਰ ਵੀਡੀਓਜ਼ ਨਿਕਲੀਆਂ, ਹਾਈ ਕੋਰਟ ਤੱਕ ਮਾਮਲਾ ਗਿਆ। ਹੁਣ ਇਹਨਾਂ ਨੇ ਯਾਨੀ ਜਿਹੜੇ ਰੰਧਾਵਾ ਸਾਹਿਬ ਨੇ, ਇਹਨਾਂ ਨੇ ਇੱਕ ਕੰਮ ਕੀਤਾ ਕਿ ਇਹ ਜਿੱਥੇ ਕੋਈ ਚੱਲ ਰਹੀ ਸੀ ਮਾਈਨਿੰਗ ਦੀ ਸਾਈਟ ਉੱਥੇ ਗਏ, ਇਹਨਾਂ ਨੇ ਇਸ ਨੂੰ ਕਿਹਾ ਕਿ ਇਹ ਇਲੀਗਲ ਮਾਈਨਿੰਗ ਆ। ਚਲੋ ਪੁਲਿਸ ਵੀ ਉੱਥੇ ਪਹੁੰਚੀ, ਕੁਝ ਮਾਈਨਿੰਗ ਡਿਪਾਰਟਮੈਂਟ ਦੇ ਬੰਦੇ ਜਿਹੜੇ ਪਹੁੰਚੇ ਆ। ਪੁਲਿਸ ਦਾ ਹੁਣ ਕਹਿਣਾ ਕਿ ਨਹੀਂ ਗੁਰਦਾਸਪੁਰ ਵਾਲੀ ਸਾਈਡ ਤੇ ਜੀ ਮਾਈਨਿੰਗ ਤੇ ਨਾ ਬਾਬਾ ਨਾ, ਕਦੇ ਹੋ ਹੀ ਨਹੀਂ ਸਕਦਾ, ਨਹੀਂ ਇਹ ਹੋ ਨਹੀਂ ਸਕਦਾ ਕਿ ਤੇਰੀ ਯਾਦ ਨਾ ਆਏ ਕਿ ਭਾਈ ਇੱਥੇ ਮਾਈਨਿੰਗ ਨਹੀਂ ਹੋ ਹੀ ਨਹੀਂ ਸਕਦਾ। ਉਹ ਕਹਿੰਦੇ ਜੀ ਦਰਅਸਲ ਕੀ ਆ ਕਿ ਅਸੀਂ ਤੇ ਡੀਸਿਲਟਿੰਗ ਕਰ ਰਹੇ ਹਾਂ ਤੇ ਉਹ ਕਾਇਦੇ ਦੇ ਮੁਤਾਬਕ ਇਜਾਜ਼ਤ ਲੈ ਕੇ ਕੀਤੀ ਜਾ ਰਹੀ ਹੈ ਡੀਸਿਲਟਿੰਗ। ਅਸਲ ਦੇ ਵਿੱਚ ਡੀਸਿਲਟਿੰਗ ਦੇ ਪਰਮਿਟ ਜਿਹੜੇ ਦਿੱਤੇ ਜਾ ਰਹੇ ਆ ਨਾ, ਕਿਉਂਕਿ ਡੀਸਿਲਟਿੰਗ ਤਾਂ ਅਲਾਉ ਕਰਨੀ ਪਵੇਗੀ ਨਾ ਸਰ। ਬਿਲਕੁਲ ਵੀ ਅਸੀਂ ਜੀ ਆਪਦੇ ਦਰਿਆ ਜਾਂ ਚੋ ਜਾਂ ਨਹਿਰਾਂ ਸਾਫ਼ ਕਰਨੀਆਂ, ਉਹ ਤਾਂ ਕੋਈ ਵੀ NGT ਵੀ ਕਹੂਗਾ, ਅਦਾਲਤ ਵੀ ਕਹੂਗੀ, ਪਰ ਹੋ ਕੀ ਰਿਹਾ ਗੁਰੂ। ਤੁਹਾਨੂੰ ਇੱਕ ਸੀਨ ਯਾਦ ਹੋਣਾ ਹੈ, ਪਿੱਛੇ ਜੇ ਬਹੁਤ ਰੌਲਾ ਪਿਆ ਸੀ ਕਿ ਇੱਧਰ ਛੱਤਬੀੜ ਜੂ ਦੇ ਨਾਲ ਉੱਥੇ ਡੀਸਿਲਟਿੰਗ ਦੇ ਬਹਾਨੇ
ਟਿੱਪਰਾਂ ਦੇ ਟਿੱਪਰ ਕੱਢੇ ਜਾ ਰਹੇ ਸਨ ਤੇ ਉੱਥੇ ਅੱਗੇ ਜਾ ਕੇ ਇੱਕ ਸੜਕ ਤੇ ਉਹੀ ਟਿੱਪਰ ਮਹਿੰਗੇ ਭਾਅ ਜਾ ਕੇ ਮਿੱਟੀ ਜਾਂ ਜੋ ਵੀ ਉੱਥੋਂ ਨਿਕਲ ਰਿਹਾ ਸੀ ਉਹ ਪਾ ਰਹੇ ਸਨ। ਤੁਹਾਨੂੰ ਸ਼ਾਇਦ ਯਾਦ ਹੋਏਗਾ। ਤਾਂ ਮਤਲਬ ਕਿ ਜੀ ਡੀਸਿਲਟਿੰਗ ਦੇ ਨਾਂ ਤੇ ਵੀ ਇਲੀਗਲ ਮਾਈਨਿੰਗ ਜਿਹੜੀ ਆ ਉਹ ਪੰਜਾਬ ਦੇ ਵਿੱਚ ਚੱਲਦੀ ਹੈ ਗੁਰਪ੍ਰੀਤ। ਇਹਦੇ ਤੇ ਅੱਗੇ ਵੀ ਬਹੁਤ ਵਾਰੀ ਰੌਲੇ ਪੈ ਚੁੱਕੇ ਆ ਜੀ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉਧਰ ਥਾਣੇਦਾਰ ਨੇ ਵੀ ਨਿੱਜੀ ਗਨਮੈਨ ਰੱਖਿਆ ਹੋਇਆ, ਇਹ ਕੀ ਚੱਲੀ ਜਾਂਦਾ ਜੀ? ਦੇਖੋ ਗੁਰਪ੍ਰੀਤ, ਮੇਰੇ ਖਿਆਲ ਦੇ ਨਾਲ ਜਿਹੜਾ ਥਾਣੇਦਾਰ ਆ ਉਸਨੇ ਅਗਨੀਵੀਰ ਰੱਖ ਲਏ ਆ। ਜਿਵੇਂ ਆਪਾਂ ਹੁਣ ਦੇਖਦੇ ਨਹੀਂ, ਅਗਨੀਵੀਰ ਸਕੀਮ ਜਿਹੜੀ ਆ ਲੈ ਕੇ ਆਈ ਆ ਨਰਿੰਦਰ ਮੋਦੀ ਗਵਰਨਮੈਂਟ, ਕਿ ਫੌਜ ਦੀ ਪੱਕੀ ਭਰਤੀ ਤੋਂ ਇਲਾਵਾ ਹੁਣ ਇਹਨਾਂ ਨੇ ਉਹ ਬੰਦ ਕਰਕੇ ਕਿਹਾ ਕਿ ਅਗਨੀਵੀਰ ਭਰਤੀ ਕਰਾਂਗੇ। ਤੇ ਇਸ ਪੁਲਿਸ ਵਾਲੇ ਨੇ ਵੀ ਇਹੀ ਚੀਜ਼ ਫਿਰ ਲੈ ਲਈ ਕਿ ਅਗਨੀਵੀਰ ਪ੍ਰਾਈਵੇਟ ਆਪਣੇ ਅਗਨੀਵੀਰ ਹੀ ਹਾਇਰ ਕਰ ਲੈ ਕਿ ਆ ਜਾਓ ਵੀਰ। ਤੇ ਇਹ ਮਾਮਲਾ ਹੈ ਤਰਨਤਾਰਨ ਦਾ, ਜਿੱਥੇ ਇੱਕ ਚਰਚਿਤ ਥਾਣੇਦਾਰ ਆ, ਛੋਟਾ ਥਾਣੇਦਾਰ ਆ, ਚੌਂਕੀ ਇੰਚਾਰਜ ਗੁਰਪ੍ਰੀਤ ਖਹਿਰਾ, ਉਹਦੇ ਨਾਲ ਫੋਟੋਆਂ ਵਾਇਰਲ ਹੋਈਆਂ ਕਿ ਆਹ ਦੇਖੋ ਜੀ ਇਹਦੇ ਨਾਲ ਨਿੱਜੀ ਬੰਦੇ ਆ ਜਿਨ੍ਹਾਂ ਨੇ ਜਿਹੜੇ ਹਥਿਆਰ ਵਗੈਰਾ ਸਰਕਾਰੀ ਆ ਉਹ ਵੀ ਚੱਕ ਰੱਖੇ ਆ। ਉਸ ਤੋਂ ਬਾਅਦ ਉਹਦੀ ਬਦਲੀ ਕਰ ਦਿੱਤੀ ਗਈ ਆ। ਗੁਰਪ੍ਰੀਤ ਠੀਕ ਆ ਕਿ ਇਹ ਬੜੇ ਵੱਡੇ ਸਵਾਲ ਖੜੇ ਹੋ ਗਏ ਕਿ ਉਕਤ ਥਾਣੇਦਾਰ ਨੇ ਨਿੱਜੀ ਬੰਦੇ ਰੱਖੇ ਸਨ ਤੇ ਫਿਰ ਤਨਖਾਹ ਆਦੀ ਉਹ ਕਿੱਥੋਂ ਦੇ ਰਿਹਾ ਸੀ? ਸਾਰਾ ਜੀ ਗੱਲ ਆਪਦੇ ਕੋਲੋਂ ਖਜ਼ਾਨੇ ਚੋਂ ਤਾਂ ਸਰਕਾਰੀ ਤਨਖਾਹ ਤਾਂ ਜਾਂਦੀ ਨਹੀਂ ਹੋਵੇਗੀ। ਤਾਂ ਫਿਰ ਦੂਜੇ ਪਾਸੇ ਜੇ ਆਪਾਂ ਵੇਖੀਏ ਤਾਂ ਮੈਟ੍ਰਿਕ ਹੋਰ ਵੀ ਆ ਕਿ ਉੱਥੇ ਬਹੁਤ ਵੱਡਾ ਗੜ ਹੈ ਗੈਂਗਿਜ਼ਮ ਦਾ, ਪਰ ਸਟਾਫ ਦੀ ਕਮੀ ਹੈ। ਮੈਂ ਵਾਰ-ਵਾਰ ਕਹਿੰਦਾ ਕਿ ਜੇ ਤੁਸੀਂ ਫੀਲਡ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਗਿਣਤੀ ਵੇਖੋਗੇ ਤੇ ਨਾ ਮਾਤਰ ਹੈ ਇਸ ਟਾਈਮ ਵਸੋਂ ਦੇ ਹਿਸਾਬ ਦੇ ਨਾਲ, ਕ੍ਰਾਈਮ ਦੇ ਹਿਸਾਬ ਦੇ ਨਾਲ। ਕੀ ਇਸ ਐਂਗਲ ਤੋਂ ਅਸੀਂ ਸੋਚ ਸਕਦੇ ਹਾਂ ਕਿ ਬਈ ਹੁਣ ਥਾਣੇਦਾਰ ਜਾਂ ਇਸ ਤਰ੍ਹਾਂ ਦਾ ਜਿਹੜਾ ਜਿਮਾ ਰੱਖਦੇ ਨੇ ਬੰਦੇ ਜਿਨ੍ਹਾਂ ਦਾ ਵਾਹ ਪੈਂਦਾ ਔਰ ਬੜੇ ਖਤਰਨਾਕ ਏਰੀਏ ਦੇ ਵਿੱਚ ਖਤਰਨਾਕ ਕ੍ਰਿਮੀਨਲਸ ਦੇ ਨਾਲ ਉਹ ਲੜਦੇ ਨੇ, ਕੀ ਉਹਨਾਂ ਨੂੰ ਮਜਬੂਰੀ 'ਚ ਇਦਾਂ ਦੇ ਬੰਦੇ ਰੱਖਣੇ ਪੈ ਰਹੇ ਆ? ਤੇ ਜੇ ਇਦਾਂ ਦੇ ਬੰਦੇ 2-4 ਰੱਖਣੇ ਪੈ ਰਹੇ ਆ ਤਾਂ ਫਿਰ ਇਹਦਾ ਮਤਲਬ ਹੈ ਕਿ ਜਿਹੜਾ ਉਹਨਾਂ ਦਾ ਸੈਲਰੀ ਪੈਕੇਜ ਹੈ ਉਹਨਾਂ ਨੂੰ ਕੱਢਣਾ ਪੈਂਦਾ ਹੋਏਗਾ ਅੱਡ ਤੋਂ ਜੀ। ਤੇ ਦੂਜੀ ਗੱਲ ਇਹ ਹੈ ਕਿ ਗੁਰਪ੍ਰੀਤ, ਮੈਨੂੰ ਯਾਦ ਆਇਆ ਮੈਂ ਕਈ ਸਾਲ ਪਹਿਲਾਂ ਇੱਕ CIA ਸਟਾਫ ਦੇ ਵਿੱਚ ਗਿਆ ਸਾਂ। ਬਾਅਦ ਦੇ ਵਿੱਚ ਉਹ ਬੜਾ ਚਰਚਿਤ ਇੰਸਪੈਕਟਰ ਸੀ, ਬਾਅਦ ਦੇ ਵਿੱਚ ਤਾਂ ਉਹ ਸ਼ਾਇਦ ਰਿਟਾਇਰ ਹੋ ਗਿਆ। ਉਸ ਵੇਲੇ ਵੀ ਉਹਦੇ ਨਾਲ ਮੈਂ 2-3 ਮੁੰਡੇ ਦੇਖੇ ਸਨ ਕਈ ਸਾਲ ਪਹਿਲਾਂ, ਤੇ ਉਹਨਾਂ ਦੇ ਕੋਲ ਹਥਿਆਰ ਸੀਗੇ। ਮੈਂ ਇੱਕ ਸੀਨੀਅਰ ਜਰਨਲਿਸਟ ਦੇ ਨਾਲ ਗਿਆ ਸਾਂ ਤੇ ਮੈਨੂੰ ਇਹਨਾਂ ਨਹੀਂ ਸੀ ਪਤਾ। ਤਾਂ ਜਦੋਂ ਅਸੀਂ ਬਾਹਰ ਆ ਗਏ ਤਾਂ ਉਸਨੇ ਦੱਸਿਆ ਸੀ ਕਿ ਇਹ ਇਨਸਪੈਕਟਰ ਅੰਡਰ ਥ੍ਰੈਟ ਹੈ ਤੇ ਇਹਦੇ ਨਾਲ ਹਰ ਟਾਈਮ ਆਪਣੇ ਬੰਦੇ ਜਿਹੜੇ ਆ ਉਹ ਹਥਿਆਰਾਂ ਨਾਲ ਲੈਸ ਰਹਿੰਦੇ ਆ। ਇਹਦਾ ਮਤਲਬ ਇਹ ਆ ਕਿ ਇਹ ਕੋਈ ਇੱਕ ਥਾਂ ਦੀ ਘਟਨਾ ਨਹੀਂ ਹੋ ਸਕਦੀ। ਇਹ ਕਹਿ ਲਈਏ ਕਿ ਮਹਿਕਮੇ ਦੇ ਵਿੱਚ ਕਾਫੀ ਡੂੰਘਾਈ 'ਚ ਜਾ ਕੇ ਦੇਖੀਏ ਤਾਂ ਇਹ ਬਹੁਤਾਤ ਦੇ ਵਿੱਚ ਵੀ ਹੋ ਸਕਦੇ ਆ ਜਾਂ ਹੋਰ ਗਿਣਤੀ ਵੀ ਇਹਨਾਂ ਦੀ ਵਧੇਰੇ ਹੋ ਸਕਦੀ ਹੈ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।